ਜੀ ਸੱਜਣੋ, ਰਾਜਾ ਪੋਰਾ ਸੇ ਤੁਸੀਂ 3 ਕਿਸ਼ਤਾਂ ਸੁਣ ਚੁੱਕੇ ਹੋ। ਤੁਹਾਨੂੰ ਕਹਾਣੀ ਪਸੰਦ ਆਈ ਹੈ, ਤੁਹਾਡੇ ਕਮੈਂਟਸ ਤੇ ਲਾਈਕ ਸ਼ੇਅਰ ਤੁਹਾਨੂੰ ਦੱਸ ਰਹੇ ਨੇ। ਇਹੋ ਅਰਜ਼ੋਈ ਹੈ ਕਿ ਹੋਰ ਲੋਕਾਂ ਤੱਕ ਇਹਨੂੰ ਪੜਾਓ। ਇੱਕ ਅੰਗੂਠੇ ਨਾਲ ਕੁਝ ਵੀ ਨਹੀਂ ਹੁੰਦਾ। ਇਸ ਨੂੰ ਲਾਈਕ ਫਾਲੋ ਸ਼ੇਅਰ ਕਰ ਦਿਓ। ਹੁਣ ਜਨਾਬ ਪੜ੍ਹਦੇ ਹਾਂ ਰਾਜਾ ਪੋਰਸ ਦੀ ਚੌਥੀ ਕਿਸ਼ਤ। ਸਿਕੰਦਰ ਨੂੰ ਪੱਕ ਹੈ ਕਿ ਹੋ ਸਕਦਾ ਹੀ ਨਹੀਂ ਕਿ 80 ਸਾਲ ਦੀ ਉਮਰ ਉਲਟਾ ਮੈਨੂੰ ਮੱਤੀ ਦੇਵਣ ਵਾਲਾ। ਨੁਸ਼ੇਬਾ ਆਖਿਆ ਚੱਲ ਟੁਰ ਪਏ। ਸਿਕੰਦਰ ਨੂੰ ਨੁਸ਼ੇਬਾ ਬੂਟਿਆਂ ਵਿੱਚ ਜਾ ਬਾਇਆ। ਰਸਤੂ ਦੀ ਮਾੜੀ ਬਹੁਤ ਉੱਚੀ ਹੈ ਵਿੱਚ ਬਾਗ ਦੇ। ਮਤਲਬ ਕੀ ਕਿ ਮੇਰਾ ਦਿਮਾਗ ਮੁਅੱਤਰ ਰਵੇ। ਕੁਤਬ ਖਾਨਾ ਤਣਿਆ ਪਿਆ ਹੈ ਕਿਤਾਬਾਂ ਨਾਲ। ਉਹ ਸਾਰੀਆਂ ਕਿਤਾਬਾਂ ਦੇ ਵਿੱਚ ਮਗਜ਼ ਦੇ ਸਾਹਮਣੇ ਤਣਾ ਹੈ। ਨੁਸ਼ੇਬਾ ਉੱਤੇ ਖੜੋ ਕੇ ਗੀਤ ਗਵਿਆ ਹੈ। ਤੱਕਿਆ ਹੈ ਅਰਸਤੂ ਜਾਂ ਬਹਿਸ਼ ਦੀ ਬਹੂਰ ਬੁੱਲੀ ਪੈ ਕੇ ਆ ਗਈ ਹੈ ਜਾਂ ਪਰੀ ਪ੍ਰਸਤਾਨ ਚ ਉਤਰ ਆਈ ਹੈ। ਆਦਮ ਜ਼ਾਤ ਤਾਂ ਹੈ ਹੀ ਨਹੀਂ, ਮਾੜੀ ਤੋਂ ਲੈ ਆਇਆ ਆ। ਜਦੋਂ ਕੋਲ ਆਇਆ ਤਾਂ ਪੁੱਛਿਓ ਆਪ ਦੀ ਤਾਰੀਫ। ਨੁਸ਼ਾਬਾ ਆਖਿਆ ਮੈਂ ਤਾਂ ਇੱਕ ਬਾਦ ਨਸੀਬ ਜੀ ਸਮਾਣੀ ਆ। ਮੇਰਾ ਨਾਂ ਨੁਸ਼ਾਬਾ ਹੈ। ਉਹ ਨੁਸ਼ਾਬਾ ਯੂਨਾਨ ਵਾਲੀ ਆਖੇ ਜੀ। ਉਸ ਆਖਿਆ ਸਿਕੰਦਰ ਜਵਾਬੀ ਹੋ ਗਿਆ ਹੈ। ਮੈਂ ਹੁਣ ਕਿਸੇ ਹੋਰ ਨਾਲ ਜਾਰੀ ਲਾਈ ਤਾਂ ਠੰਦੀ ਨਹੀਂ, ਘਟਦੀ ਗੱਲ ਹੈ। ਮੈਂ ਆਖਿਆ ਚਲੋ ਔਰਤ ਮਰਦ ਇੱਕ ਦੂਏ ਤੋਂ ਸਿਵਾ ਰਹਿ ਨਹੀਂ ਸਕਦੇ। ਉਹ ਨਾਤਾ ਤੋੜਾਂ ਤਾਂ ਮੈਂ ਸਿਕੰਦਰ ਦੇ ਉਸਤਾਦ ਨਾਲ ਜਾਰੀ ਲਾਈ। ਘਟੀਆ ਬੰਦੇ ਨਾਲ ਵੀ ਹੁਣ ਕੀ ਲਾਵਣੀ ਹੋਈ। ਬਾਬਾ ਹੱਸਿਆ ਤੇ ਪੈਲੀਆਂ ਹਣੂਆਂ ਜਿਹੜੀਆਂ ਨਾ ਖੀਰ ਵਾਲੀਆਂ ਉਹ ਵੀ ਨਿਕਲ ਆਈਆਂ। ਫੱਦਾਂ ਦੇ ਵਿੱਚੋਂ ਤੰਦੂ ਵੀ ਉੱਠੀਆਂ। ਉਸ ਆਖਿਆ ਜ਼ੋਏ ਕਿਸਮਤ, ਇਹ ਦੂਧ ਤੇ ਮੈਂ ਕੀ ਮੰਗਦਾ ਜੇ ਤੂੰ ਆਵੇਂ ਤਾਂ। ਭਾਨੂੰ ਪਏ ਪੀਰ ਸੁਰੇਂਦੀ ਹੈ ਜੰਝ ਯਾਰੇ ਦੀ ਆਵੇ। ਰਸਤੂ ਆਖਿਆ ਚੱਲ। ਆਖਿਆ ਮੈਨੂੰ ਚਾਲ ਆ। ਰਸਤੂ ਆਖਿਆ ਬੇੜਾ ਠੇਲ ਜਾਵੇ। ਵੇਖਣ ਵਾਲੇ ਕੀ ਆਖਸਨ। ਉਸ ਆਖਿਆ ਨਾ ਕਿ ਐਨ ਇਸ਼ਕ ਦੇ ਜੇ ਨਾ ਖਿਆਲ ਪਿਆ। ਸੋਈ ਚੁਗਦੇ ਚੁਗਦੇ ਚੁੱਕ ਗਏ ਨਹੀਂ। ਰੱਤੀ ਮਾਸ ਨਹਾ ਤਨ ਆਸ਼ਕਾਂ ਦੇ। ਉਹ ਸੁੱਕਦੇ ਸੁੱਕਦੇ ਸੁੱਕ ਗਏ ਨਹੀਂ। ਦੁੱਖ ਆਣ ਕੇ ਸੁੱਖਾਂ ਨੂੰ ਜ਼ੇਰ ਕੀਤਾ। ਸੁੱਖ ਲੁਕਦੇ ਲੁਕਦੇ ਲੁਕ ਗਏ ਨਹੀਂ। ਅਲੀ ਹੈਦਰਾ ਵੇ ਦੋਵੇਂ ਆਸ਼ਕਾਂ ਦੇ ਐਵੇਂ ਦੁੱਖਦੇ ਦੁੱਖਦੇ ਦੁੱਖ ਗਏ ਨਹੀਂ। ਨੁਸ਼ਾਬਾ ਆਖਿਆ ਮੈਂ ਵੇਖੂਆਂ ਤੂੰ ਮੁਹੱਬਤ ਕਰੂ ਹੈ ਕਿ ਐਵੇਂ ਡੰਗ ਟਪਾਊਂ ਹੈ। ਉਸ ਆਖਿਆ ਤੂੰ ਠੀਕ ਆਖਿਆ ਹੈ। ਬਾਬਾ ਝੁਕ ਗਿਆ ਹੈ ਤੂੰ ਉਹ ਉੱਤੇ ਚੜ ਗਈ ਹੈ। ਆਦਾ ਇਹ ਇਸ਼ਕ ਨਹੀਂ ਘਰ ਗਾੜਵਾਂ ਨਹੀਂ ਬਾਜ਼ਾਰ ਵਿਕਾ। ਇਸ਼ਕ ਉਠੀਂਦਾ ਅੰਦਰੋਂ ਜਿਵੇਂ ਬਾਰੂਦ ਚੁਭਾ। ਇਸ਼ਕ ਪਟੀਂਦਾ ਐਰਿਓਂ ਦਿੰਦਾ ਦੂੜ ਦੁਮਾ। ਇਸ਼ਕ ਇਲਮ ਸਟਾਵੇ ਆਲਮਾ ਤੱਕ ਸੁੱਟਣ ਬਾਦਸ਼ਾਹ। ਇਸ਼ਕ ਪਾੜੇ ਬੁਰਕੇ ਸਤਰ ਦੇ ਲਾਵੇ ਸ਼ਰਮ ਹਯਾ। ਇਸ਼ਕ ਨਿਤ ਆਸ਼ਿਕ ਕੂਚੇ ਯਾਰ ਦੇ ਟੁਕੜੇ ਕਰਨ ਗਦਾ। ਇੱਥੇ ਇਲਮ ਗੁਰਲ ਹੋ ਜਾਂਦੇ ਹੋਏ ਬਾਬਾ ਨਿਉ ਗਿਆ ਹੈ। ਉਹ ਪਲਾਕੀ ਮਾਰ ਕੇ ਚੜੀ ਹੈ ਤੇ ਆਖਿਆ ਸੂ ਚੱਲ ਮੇਰੇ ਘੋੜੇ। ਸਿਕੰਦਰ ਵੇਦਾ ਪਿਆ ਹੈ। ਸਿਕੰਦਰ ਦਾ ਰੰਗ ਉੱਡ ਗਿਆ ਹੈ ਜਿਵੇਂ ਤਪ ਫਾੜਾ ਹੁੰਦਾ ਹੈ ਲਾਲ ਵਿਚਾਲੇ ਅੱਗ ਦੇ। ਮੈਨੂੰ ਉਹ ਕੀ ਆਂਦਾ ਮਨ ਮੁੰਡਿਆਂ ਦੇ ਮੂੰਹ ਮੁਲਵਾਣਾ ਦਿਲੋਂ ਖੁਰੰਦਾ ਰਾਗ ਦਾ। ਬਾ ਫੰਦਾ ਬਰਦਾ ਖੁਸਰਿਆਂ ਕੀ ਰਸਤਾ ਜਾਣੇ ਬਾਗ ਦਾ। ਨਾ ਪਹੁੰਚਿਆ ਜਾ ਰੰਗਰੇਜ਼ ਤੇ ਨਾ ਮਿਲਿਓ ਸ਼ਾਲਾ ਲਾਗ ਦਾ। ਕੁੰਨਾ ਭਰਿਆ ਮੂਤਰ ਦਾ ਕੀ ਲਾਵਣ ਸਵਾਣ ਤੇ ਜਾਗਦਾ। ਸਿਕੰਦਰ ਅੱਗੇ ਆ ਗਿਆ। ਉਸ ਜ਼ਮਾਨੇ ਦਾ ਚਾਲਾ ਹੈ ਕਿ ਉਸਤਾਦ ਨੂੰ ਸਲਾਮ ਕਰਾਂ ਕਾਣ ਤਾਂ ਸੱਜਾ ਗੋਡਾ ਬੋਏ ਤੇ ਰੱਖ ਕੇ ਕਰੰਦਿਆਂ। ਪਰ ਸਿਕੰਦਰ ਉਸ ਬਾਰੇ ਸਲਾਮ ਆਦਾਬ ਤੋਂ ਨਹੀਂ ਚਿਰੜ ਤੋਂ ਕੀਤਾ ਹੈ। ਕਿਆ ਕਹਿਣੇ ਦਲਾਵਾਂ ਦੇ ਅੱਗੂ ਮੌਕੇ ਤੇ ਵੀ ਖਲੋਤਿਆਂ ਆਖਿਓ ਸਿਕੰਦਰ ਬਚਿਆ ਅਜੇ ਵੀ ਤੈਨੂੰ ਮਾਤ ਨਾ ਆਵੇ ਤਾਂ ਅਫਸੋਸ ਹੈ ਤੇਰੇ ਤੇ।